ਆ ਬੱਕਰਾ ਤੁਹਾਡਾ ਜਲਾਲ? हाँ जी जहाज ਇਹਦੀ ਕਿੰਨੀ ਕੀਮਤ ਮੰਗ ਰਹੇ ਹੋ? ਇਹਦਾ ਮੰਗਦੇ ਰਿਹਾ ਜੀ ਲੱਖ ਵੀ 1,10,000 ਵੀ ਇਹ ਚ ਕਿੰਨੀਆਂ ਸਿਮਾਂ ਪੈਂਦੀਆਂ ਨੇ? ਸਿਮ ਨਹੀਂ ਕੋਈ ਸਿਮ ਤੇ ਉਸ ਚਾਹ ਪੈਂਦੀ ਹੈ ਜਿਹੜੇ ਇਨਸਾਨ ਯਾਰ ਮੈਮਰੀ ਕਾਰਡ ਹੈ ਕੋਈ? ਇਹ ਅੱਲਾਹ ਪਾਕ ਨੇ ਬਣਾਇਆ ਵਾ ਇਹ ਚ ਕੋਈ ਮੈਮਰੀ ਕਾਰਡ ਕੋਈ ਨਹੀਂ। ਹਾਰਡ ਡਿਸਕ? ਹਾਂ ਜੀ ਇਹ ਚ ਅੱਲਾਹ ਪਾਕ ਨੇ ਸਾਰੀਆਂ ਸਿਮਾਂ ਪਾਈਆਂ ਤੇ ਸਾਰੀਆਂ ਕੈਮਰਾ ਕਿੰਨੇ ਜੀਬੀ ਦਾ ਇਹਦੇ ਚ? ਕੈਮਰੇ ਪਤਾ ਨਹੀਂ ਕਰੇ ਹਜ਼ਾਰਾਂ ਮਿਲਦਾ ਹੋਵੇ ਕਦੀ ਘਰ ਦੇ ਵਿੱਚ ਇੱਕ ਬੱਚਾ ਆਇਆ ਹੈ, ਲੱਗਦਾ ਹੈ ਸਭ ਤੋਂ ਅੱਛਾ ਆਇਆ ਹੈ। ਵਾਹ 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 ਲਓ ਜੀ ਪੇੜ ਉਹਦੇ ਕੋਈ ਚੀਜ਼ ਨਹੀਂ ਹੈਗੀ, ਲੱਗਦਾ ਹੈ ਲਾ ਕੇ ਕੱਚਾ ਆਇਆ। ਮੁੜ ਮੁੜ ਖਾਬਾਂ ਵਿੱਚ ਆਏ ਬੱਕਰਾ ਵਾਹ 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 ਮੁੜ ਮੁੜ ਖਾਬਾਂ ਵਿੱਚ ਆਏ ਬੱਕਰਾ ਅੱਧੀ ਰਾਤੀ ਨੀਂਦ ਚੋਂ ਜਗਾਏ ਬੱਕਰਾ ਵਾਹ 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 ਔਰ ਕਰਦਾ ਸੀ ਮੇਰੇ ਨਾਲ ਹਾਸੇ ਤੇ ਮਖੌਲੀਆਂ ਵਾਹ ਵਾਹ ਨੱਚੇ ਗਾਵੇ ਸੀਟੀਆਂ ਵਜਾਏ ਬੱਕਰਾ। ਬਹੁਤ ਅੱਛੇ। ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕਮ। ਤੁਸੀਂ ਵੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮਜਮਾਨ ਵਾਰਿਸ ਅਲੀ ਵਾਰਿਸ। ਪ੍ਰੋਗਰਾਮ ਅਦਬੀ ਰੰਗ ਵਿੱਚ ਜੀ ਆਇਆਂ ਨੂੰ ਜੀ। ਅੱਜ ਮੇਰਾ ਪ੍ਰੋਗਰਾਮ ਬਿਲਕੁਲ ਵੱਖਰਾ ਤੇ ਦਿਲਚਸਪ ਹੈ ਕਿ ਅੱਜ ਇੱਕ ਅਦਬੀ ਸ਼ਖਸੀਅਤ ਨੂੰ ਅਸੀਂ ਫਾਲੋ ਕਰ ਰਹੇ ਹਾਂ, ਉਹਨਾਂ ਦੇ ਪਿੱਛੇ ਪਿੱਛੇ ਆ ਰਹੇ ਹਾਂ ਕਿ ਅੱਜ ਅਸੀਂ ਦੇਖਣਾ ਚਾਹ ਰਹੇ ਹਾਂ ਕਿ ਜਿਹੜੇ ਸ਼ਾਇਰ ਲੋਕ ਨੇ, ਅਦੀਬ ਲੋਕ ਨੇ, ਉਹ ਖਰੀਦਦਾਰੀ ਕਿਵੇਂ ਕਰਦੇ ਨੇ। ਬਹੁਤ ਸਾਰੇ ਬੱਕਰੇ ਇੱਥੇ ਮੌਜੂਦ ਨੇ ਤੇ ਸਾਰਿਆਂ ਦੇ ਰੰਗ ਬੜੇ ਸੋਹਣੇ ਨੇ, ਦਿਲ ਕਰਦਾ ਹੈ ਸਾਰੇ ਬੱਕਰੇ ਖਰੀਦ ਲੈ ਜਾਣ। ਤੇ ਇੱਕ ਚੂੰਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਸ਼ਾਇਰ ਦਾ ਪਿੱਛਾ ਕਰ ਰਹੇ ਹਾਂ। ਸ਼ਾਇਰ ਸਾਹਿਬ ਨੂੰ ਇੱਕ ਬੱਕਰਾ ਚਾਹੀਦਾ ਹੈ ਤੇ ਪ੍ਰੋਫੈਸਰ ਰਿਆਜ਼ ਅਹਿਮਦ ਕਾਦਰੀ ਸਾਡੇ ਨਾਲ ਨੇ ਤੇ ਇਹਨਾਂ ਤੋਂ ਪੁੱਛਦੇ ਦੱਸਦੇ ਹਾਂ ਕਿ ਬਲਕਿ ਇਹਨਾਂ ਨੂੰ ਅਸੀਂ ਦੇਖਾਂਗੇ ਕਿ ਬੱਕਰਾ ਕਿਵੇਂ ਖਰੀਦਣਗੇ। ਜਨਾਬ ਤੁਹਾਨੂੰ ਜੀ ਆਇਆਂ ਨੂੰ ਜਨਾਬ, ਤੇ ਤੁਸੀਂ ਆਪਣੀ ਖਰੀਦਦਾਰੀ ਕਰੋ ਜਨਾਬ, ਅਸੀਂ ਤੁਹਾਡੇ ਨਾਲ देख रहे हैं वारिस साहब के बहुत खूबसूरत बकरे ने, सारे एक जैसे बने और सारे बिल्कुल देखो कि सारे वाइट ने, सफेद बकरे ने माशाल्लाह, जैसे किसी कंप्यूटर से तैयार किए गए ने। माशाल्लाह जी, बहुत सोहने हैं, बने हुए लगते हैं जी जी। कहते फार्म के प्रोडक्ट कोई बकरे किसी कोई फर्क नहीं नजर आ रहा। इन्हों का साइज भी एक जैसा है, उम्र भी एक जैसी है इन्हों की और रंग भी और शक्लो सूरत भी। ਆ ਤੁਸੀਂ ਇਦਾਂ ਦੇ ਬੱਕਰੇ ਕਿਤੇ ਘੱਟ ਹੀ ਦੇਖੇ ਹੋਣਗੇ ਇਸ ਤਰ੍ਹਾਂ ਦੇ ਕਿ ਜਿੱਥੇ ਸਾਰੇ ਬੱਕਰੇ ਇੱਕ ਜੈਸੇ ਹੀ ਹੋਣ। ਜੀ ਜੀ। ਇਹ ਲੱਗਦਾ ਕਿ ਜਿਸ ਤਰ੍ਹਾਂ ਇੱਕੋ ਹੀ ਮਾਂ ਦੇ ਪੁੱਤ ਨੇ, ਲੇਕਿਨ ਚੁੱਕੇ ਡਿਫਰੈਂਟ ਨੇ, ਮੁਖਤਲਿਫ ਜਗ੍ਹਾ ਤੋਂ ਆਏ ਹੋਣਗੇ। ਜ਼ਾਹਰ ਹੈ ਇੱਕ ਬੱਕਰੀ ਦੇ ਤਿੰਨ ਨਹੀਂ ਹੋਣਗੇ, ਲੇਕਿਨ ਇਹਨਾਂ ਨੇ ਇਕੱਠੇ ਕੀਤੇ ਆ। ਜੇ ਹਿਸਾਬ ਨਾਲ ਇਕੱਠੇ ਕੀਤੇ ਆ ਪੂਰੇ ਲਾਟ ਦੇ ਵਿੱਚ ਹੀ ਪੂਰੇ ਵਾੜੇ। ਇਹ ਇਹਨਾਂ ਦੇ ਮਾਲਕ ਨੇ ਪਿੱਛੇ ਖੜੇ ਸ਼ਾਇਦ। ਇਹ ਤੁਸੀਂ ਦੱਸੋ ਇਹ ਬੱਕਰਾ ਜਿਹੜਾ ਹੈ ਕਿਹੜੀ ਨਸਲ ਦਾ ਹੈ? ਇਹ ਰਾਜਨਪੁਰ ਤੋਂ ਲੈ ਕੇ ਆਏ ਹੋ? ਦੁਬਾਰਾ ਦੱਸੋ ਜੀ, ਕਿੱਥੋਂ ਲੈ ਕੇ ਆਏ ਬੱਕਰੇ ਨੂੰ? ਰਾਜਨਪੁਰ ਤੋਂ ਲੈ ਕੇ ਆਂਦੇ ਨੇ। ਰਾਜਨਪੁਰ ਜੀ, ਜਨੂਬੀ ਪੰਜਾਬ ਦਾ ਇੱਕ ਬੜਾ ਹੀ ਸੋਹਣਾ ਇਲਾਕਾ, ਸੋਹਣਾ ਸ਼ਹਿਰ, ਤੇ ਉੱਥੋਂ ਇਹ ਬੱਕਰੇ ਲੈ ਕੇ ਆਏ ਨੇ ਜਨਾਬ। ਨਹੀਂ ਭਾਈ ਇਹ ਖਰੀਦ ਕੇ ਲਾਇਆ ਮੈਂ। ਖਰੀਦ ਕੇ? ਅੱਛਾ, ਤੇ ਕਿਸ ਤਰ੍ਹਾਂ ਤੁਸੀਂ ਇੱਕ ਰੰਗ ਦੇ ਇਕੱਠੇ ਕੀਤੇ ਇੰਨੇ ਜ਼ਿਆਦਾ, ਕਿਸ ਤਰ੍ਹਾਂ ਨਾਲ? ਭਾਈ ਕਰਨੇ ਪੂੰਦੇ ਨੇ ਕਿ ਮੁਖਤਲਿਫ ਜਗ੍ਹਾ ਤੋਂ ਲੈਣੇ, ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ। ਇਹਨਾਂ ਦਾ ਸਾਈਜ਼ ਵੀ ਇੱਕ ਜੈਸਾ ਹੈ, ਉਮਰ ਵੀ ਇੱਕ ਜੈਸੀ ਹੈ ਔਰ ਲੱਗਦਾ ਹੈ ਕਿ ਕੀਮਤ ਵੀ ਇੱਕ ਜੈਸੀ ਹੋਣੀ ਹੈ। ਨਹੀਂ ਇਹ ਤਾਂ ਬਾਤ ਆਪ ਦੇਖ ਕੇ ਖਰੀਦ। ਅੱਛਾ, ਇਹਦੀ ਕੀਮਤ ਕਿੰਨੀ ਦੇ ਅੰਦਾਜ਼ ਨੇ ਇਸ ਬੱਕਰੇ ਦੀ? ਇਹਦੀ 1,20,000 कीमत है। 1,20,000 माशाल्लाह, तो बड़ी अच्छी कीमत है और बहुत मुनासिब और प्यारी, और ये लगता है कि बकरा 1.25 लाख का। ਕੀ ਨਾਂ ਜੀ? ਮੇਰਾ ਨਾਮ ਮੁਹੰਮਦ ਬੂਟਾ ਜੀ। ਮੁਹੰਮਦ ਬੂਟਾ ਜੀ, ਤੁਸੀਂ ਕਿੱਥੋਂ ਆਏ ਜੀ? ਅਸੀਂ ਡਿਸਕੌਂਟ ਸ਼ਹਿਰ ਤੋਂ ਆਏ ਜੀ। ਡਿਸਕੌਂਟ ਤੋਂ। ਇਹ ਬੱਕਰਾ ਤੁਹਾਡਾ ਜਲਾਲ? ਹਾਂ ਜੀ ਜਹਾਜ਼ ਇਹਦੀ ਕਿੰਨੀ ਕੀਮਤ ਮੰਗ ਰਹੇ ਹੋ? ਇਹਦਾ ਮੰਗਦੇ ਰਿਹਾ ਜੀ ਲੱਖ ਵੀ 1,10,000 ਵੀ ਔਰ ਲੱਗੀ ਨਹੀਂ ਕੀਮਤ। ਹੁਣ ਕਿੰਨੇ ਦਾ ਹੈ? ਹੁਣ ਵੀ ਅਸੀਂ ਜਾਣੇ ਇੰਨੇ ਬੈਠੇ ਜਾਣ। ਘਟ ਗਿਆ ਕੋਈ? ਥੋੜੀ ਜਿਹੀ ਕੀਮਤ ਘਟ ਗਈ ਹੈ? ਕੱਟ ਗਈ ਹੈ, ਬਹੁਤ ਕੱਟ ਗਈ। ਇਹਦੀ ਹਾਂਜੀ। ਕਿੰਨੀ ਹੋ ਜਾਏਗੀ? ਹੁਣ ਅਸੀਂ ਬੜੇ 80 ਦਾ ਵੀ ਕੋਈ ਕਮੇ ਨਹੀਂ ਦੇ ਸਕਦੇ। ਅੱਛਾ, ਇਹਦੇ ਕੀ ਕੀ ਖੂਬੀਆਂ ਨੇ? ਇਹਦੇ ਨਾਲ ਇਹਦੇ ਕੀ ਵਿੱਚ ਕੀ ਖੂਬੀਆਂ ਵਾ, ਇਹਦਾ ਬਹੁਤ ਪਿਆਰਾ ਲਜ਼ੀਜ਼ ਗੋਸ਼ਤ ਹੈ ਬੱਕਰੇ ਦਾ? ਹਾਂਜੀ ਬੱਕਰੇ ਦਾ। ਅੱਲਾ ਦੀ ਰਾਹ ਦੇ ਨੇ ਕੁਰਬਾਨ ਹੋਣਾ ਸੀ। ਇਹ 'ਚ ਸਭ ਤੋਂ ਵੱਡੀ ਖੂਬੀ ਤੇ ਇਹ ਸੀ ਕਿ ਇਹ ਹਾਲੀ ਤੱਕ ਸਾਡੇ ਕੋਲ ਮੌਜੂਦ ਹੈ। ਅੱਲਾ ਦੀ ਰਾਹ ਇਹ ਚ ਕਿੰਨੀਆਂ ਸਿਮਾਂ ਪੈਂਦੀਆਂ ਨੇ? ਇਹ 'ਚ ਸਿਮ ਨਹੀਂ ਕੋਈ ਸਿਮ ਤੇ ਉਸ ਚਾਹ ਪੈਂਦੀ ਹੈ ਜਿਹੜੇ ਇਨਸਾਨ ਯਾਰ ਮੈਮਰੀ ਕਾਰਡ ਹੈ ਕੋਈ? ਇਹ ਅੱਲਾ ਪਾਕ ਨੇ ਬਣਾਇਆ ਵਾ, ਇਹ 'ਚ ਕੋਈ ਮੈਮਰੀ ਕਾਰਡ ਕੋਈ ਨਹੀਂ। ਹਾਰਡ ਡਿਸਕ? ਹਾਂਜੀ ਇਹ 'ਚ ਅੱਲਾ ਪਾਕ ਨੇ ਸਾਰੇ ਸਿਮਾਂ ਪਾਈਆਂ ਤੇ ਸਾਰੀਆਂ ਕੈਮਰਾ ਕਿੰਨੇ ਜੀਬੀ ਦਾ ਇਹਦੇ? ਕੈਮਰੇ ਪਤਾ ਨਹੀਂ ਕਿੰਨੇ ਹਜ਼ਾਰਾਂ ਮਿਲਦਾ ਹੋਵੇ ਕਦੀ। ਕੈਮਰਾ ਸਹੀ ਹੈ। ਤੁਸੀਂ ਨਜ਼ਰ ਆ ਰਹੇ ਹੋ ਟੁਜਕੋਟੀ? ਹਾਂਜੀ ਡਿਸਕੋਟੀ ਹੋ? ਅਸੀਂ ਡਿਸਕੋਟ ਦਾ ਜਨਾਬ
ਤੇ ਅਸੀਂ ਆ ਵੇਖੋ ਪਰ ਅੱਲਾ ਦੇ ਕੰਮ ਇਹਦਾ ਕੋਈ ਨਾਮ ਹੀ ਰੱਖਿਆ ਬੱਕਰੇ ਦਾ? ਇਹਦਾ ਨਾਂ ਰੱਖਿਆ ਮੋਤੀ। ਮੋਤੀ। ਹੁਣ ਇਹਦਾ ਨਾਂ ਕੁਝ ਨਹੀਂ ਰੱਖਣਾ। ਉਹਦੀ ਕੀ ਵਜ੍ਹਾ? ਨਹੀਂ ਵੇਖ ਜਾਏਗਾ ਇਨਸ਼ਾਅੱਲਾ। ਮੇਰੀਆਂ ਖਵਾਇਸ਼ਾਂ ਸਿਰ ਤੇ ਵੀ ਚਲੋ ਇੱਕ ਬੱਕਰਾ ਵੇਚੂ ਕੋ ਪੈਸੇ ਮੁੰਡਿਆਂ ਕੋ ਲੈ ਕੇ ਤੂੰ ਬਣਾ। ਤੁਹਾਨੂੰ ਵੈਸੇ ਘੱਟ ਤੋਂ ਘੱਟ ਕਿੰਨੇ ਲੱਗਣ ਤੇ ਤੁਸੀਂ ਵੇਚ ਦੋਗੇ? ਉਹ ਚਲੋ ਕੱਢ ਦੋ ਕੱਢ 80 ਕੋ ਦਵੇ ਤੇਰੇ ਵਰਗਾ ਭਰਾ ਦੇ ਖਰਾ ਦੇ। ਅੱਛਾ ਸਰ, ਇਹ ਬੜੀ ਅੱਛੀ ਗੱਲ ਇਹਨਾਂ ਨੇ ਕੀਤੀ ਹੁਣੇ ਕਿ ਅਸੀਂ ਇਹਦੇ ਵੇਚ ਕੇ ਤੇ ਉਮਰਾ ਕਰਨਾ ਸੀ। ਹਾਂਜੀ ਬੱਕਰੇ ਨੂੰ ਵੇਚਣਾ ਹੈ ਹਾਂ। ਤੇ ਉਮਰਾ ਕਰਨਾ, ਰੱਬ ਦਾ ਘਰ ਵੇਖਣਾ ਹੈ ਹਾਂਜੀ, ਤੇ ਸਾਦਤ ਹਾਸਲ ਕਰਨੀ ਹੈ ਹਾਂਜੀ ਤੇ ਮਦੀਨਾ ਸ਼ਰੀਫ ਦੇਖਣਾ ਹੈ ਇਨਸ਼ਾਅੱਲਾ ਤੇ ਇਨਸ਼ਾਅੱਲਾ। ਮੱਕਾ ਪਾਕ ਇਨਸ਼ਾਅੱਲਾ ਤਾਰੀ ਅੱਲਾਹ ਤਾਲਾ ਪੂਰੀ ਕਰੇਗਾ ਖਾਹਿਸ਼। ਹਾਂਜੀ ਤੇ ਬੱਕਰਾ ਅੱਛਾ ਫਿਰ ਹੈ, ਇਨਸ਼ਾਅੱਲਾ ਤੁਹਾਡਾ ਹਾਂ। ਵਿਕ ਵੀ ਜਾਵੇਗਾ। ਬੱਕਰਾ ਤੁਸੀਂ ਖੁਦ ਪਾ ਲਿਆ ਹੈ? ਹਾਂਜੀ ਅੱਛਾ, ਇਹਦਾ ਇਹਦਾ ਲਾਡਾ ਨਾ ਪਾਲਿਆ ਜੀ। ਬਹੁਤ ਲਾਡਾ ਨਾਲ ਪਾ ਲਿਆ। ਇਹਦੇ ਕੋਈ ਇਸ਼ਕ ਉਸ਼ਕ ਤਾਂ ਨਹੀਂ ਕੀਤਾ ਕੋਈ ਇਸ਼ਕ ਕੀਤਾ ਜੀ ਇਹਨੇ? ਹਾਂ। ਕਿਹਦੇ ਨਾਲ? ਮੈਂ ਇਹਨੂੰ ਖਵਾਉਣਾ ਪਿਉਣਾ ਸਭ ਇਸ਼ਕ ਕਰਨਾ ਸੀ। ਤੁਹਾਡੇ ਨਾਲ ਹੀ ਕਰ ਲਿਆ? ਮੇਰੇ ਨਾਲ ਇੰਤਜ਼ਾਰ ਕਰਦਾ ਸੀ ਕਦੋਂ ਆਉਂਦੇ ਕਦੋਂ ਪਿੰਡ ਦੀ ਬੱਕਰੀ ਨਾਲ ਤਾਂ ਨਹੀਂ ਕੀਤਾ? ਨਹੀਂ ਨਹੀਂ ਮੇਰੇ ਨਾਲ ਹੀ ਕੀਤਾ। ਨਹੀਂ ਨਹੀਂ ਬਾਤ ਕਹਿੰਦਾ ਬੱਕਰੇ ਗਵਾਂਢੀ ਦੀ ਬੱਕਰੀ ਲੈ ਕੇ ਨੱਸ ਨਹੀਂ ਜਾਂਦੇ ਉਹ ਨਹੀਂ ਉਹਨੇ ਸ਼ਰੀਫ ਅਸੀਂ ਵੀ ਸ਼ਰੀਫ ਤੇ ਸਾਡਾ ਬੱਕਰਾ ਵੀ ਸ਼ਰੀਫ। 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 ਤੁਹਾਡਾ ਸ਼ਰੀਫ ਫੈਮਿਲੀ ਅੰਦਾਜ਼ ਹੀ ਦੱਸੋ। ਹਾਂਜੀ ਤੁਹਾਡਾ ਕੋਈ ਸ਼ਰੀਫ ਫੈਮਿਲੀ ਨਾਲ ਤਲਕ ਹੈ? ਅੱਛਾ ਇਨਸ਼ਾਅੱਲਾ। ਸ਼ਰੀਫਾਂ ਨਾਲ ਤਲਕ ਹੈ? ਜੀ ਨਾਜ਼ਰੀਨ, ਇਸ ਵੇਲੇ ਅਸੀਂ ਫੈਸਲਾਬਾਦ ਡਿਜਕੋਟ ਰੋਡ ਤੇ ਮੰਡੀ ਨਿਆਮੋਆਣਾ ਮੌਜੂਦ ਹਾਂ। ਸਮੁੰਦਰੀ ਰੋਡ। ਡਿਜਕੋਟ ਰੋਡ ਜਾਂ ਨੂੰ ਮਾਰੂਫ ਮਾਨਿਆ ਸਮੁੰਦਰੀ ਰੋਡ ਵੀ ਆਖਿਆ ਜਾਂਦਾ ਹੈ। ਤੇ ਇਹ ਖੂਬਸੂਰਤ ਅੱਜ ਮੰਡੀ ਲੱਗੀ ਹੋਈ ਆ। ਹਰ ਪਾਸੇ ਜਾਨਵਰ ਹੀ ਜਾਨਵਰ ਨੇ, ਬੱਕਰੇ ਨੇ, ਛਤਰੇ ਨੇ ਤੇ ਹੋਰ ਹਰ ਤਰ੍ਹਾਂ ਦਾ ਜਾਨਵਰ ਆ ਜਿਹੜਾ ਅੱਲਾ ਦੀ ਰਾਹ ਵਿੱਚ ਕੁਰਬਾਨ ਕਰਨ ਲਈ ਵਪਾਰੀ ਤੇ ਸਾਡੇ ਕਿਸਾਨ ਭਰਾ ਲੈ ਕੇ ਆਏ ਨੇ। ਇੱਕ ਬੜਾ ਸੋਹਣਾ ਬੱਕਰਾ ਸਾਡੇ ਸਾਹਮਣੇ ਜੀ, ਮੋਤੀ ਇਸ ਬੱਕਰੇ ਨੂੰ ਆਂਦੇ ਨੇ ਤੇ ਉਹਦੇ ਮਾਲਕ ਨੇ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕੀਤੀਆਂ। ਲੈਲਪੁਰੀ ਬੰਦਾ ਤੇ ਬੜੀਆਂ ਹੀ ਸੋਹਣੀਆਂ ਗੱਲਾਂ ਕੀਤੀਆਂ ਨੇ ਤੇ ਲੈਲਪੁਰੀਆਂ ਦੇ ਹਵਾਲੇ ਨਾਲ ਪਹਿਲੇ ਮਸ਼ਹੂਰ ਹੈ ਕਿ ਬੜੇ ਹਾਜ਼ਰ ਦਿਮਾਗ ਹੁੰਦੇ ਨੇ ਤੇ ਬੜੇ ਜਵਾਬ ਬੜੇ ਨਕਦ ਦਿੰਦੇ ਨੇ। ਤੇ ਇੱਕ ਫੈਸਲਾਬਾਦ ਦੇ ਬੜੇ ਮਾਰੂਫ ਸ਼ਾਇਰ ਰਿਆਜ਼ ਕਾਦਰੀ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਇਹਨਾਂ ਤੋਂ ਅਸੀਂ ਜ਼ਰਾ ਸ਼ਾਇਰਾਨਾ ਅੰਦਾਜ਼ ਵਿੱਚ ਪੁੱਛਣਾ ਚਾਹੁੰਦੇ ਹਾਂ ਕਿ ਇਹ ਬੱਕਰੇ ਦੇ ਬਾਰੇ ਕੀ ਕਹਿੰਦੇ ਨੇ ਜੀ। ਜੀ ਇਹ ਵਾਰਿਸ ਸਾਹਿਬ, ਮੈਨੂੰ ਇਹ ਲੱਗਦਾ ਕਿ ਇਹ ਬੱਕਰਾ ਜਿਹੜਾ ਨਾ ਪੂਰੇ ਏਜਡ ਦੇ ਸਭ ਤੋਂ ਖੂਬਸੂਰਤ ਬੱਕਰਾ ਹੈ। ਆ ਜਿੰਨੇ ਵੀ ਇੱਥੇ ਬੱਕਰੇ ਆ ਨਾ, ਇਹ ਕੋਈ ਆਮ ਬੱਕਰਾ ਨਹੀਂ ਹੈ। ਇਹ ਬੜਾ ਖਾਸ ਬੱਕਰਾ ਹੈ। ਇਹਦਾ ਨਾਮ ਮੋਤੀ ਰੱਖਿਆ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਮੋਤੀ ਹੈ, ਹੀਰੇ ਮੋਤੀਆਂ ਵਰਗਾ ਬੱਕਰਾ ਹੈ। ਤੇ ਤੁਹਾਡਾ ਕੀ ਨਾਮ ਸੀ? ਮੁਹੰਮਦ ਬੂਟਾ। ਬੂਟਾ ਸਾਹਿਬ ਨੇ ਦੱਸਿਆ ਕਿ ਇਹਨੂੰ ਬੜੇ ਪਿਆਰ ਨਾਲ ਪਾ ਲਿਆ ਹੈ ਤੇ ਅਸੀਂ ਬੱਕਰਾ ਵੇਚ ਕੇ ਉਮਰੇ ਤੇ ਜਾਣਾ ਹੈ। ਕੋਈ ਛੋਟੀ ਮੋਟੀ ਚੀਜ਼ ਨਹੀਂ, ਲੋਕੀ ਦੁਨਿਆਵੀ ਚੀਜ਼ਾਂ ਖਰੀਦਦੇ ਨੇ ਤੇ ਇਹਦੇ ਬਾਰੇ ਮੈਂ ਨਜ਼ਮ ਤੁਹਾਨੂੰ ਸੁਣਾ ਦੇਣਾ। ਸਾਡੇ ਘਰ ਨਹੀਂ ਸੀ ਕੋਈ ਆਮ ਬੱਕਰਾ, ਇੱਜੜ ਚ ਰੱਖਦਾ ਮਕਾਮ ਬੱਕਰਾ, ਬੱਕਰੀ ਦਾ ਬਣਿਆ ਮਹਿਬੂਬ ਸੀ, ਤਾਈਓ ਇਹਦਾ ਨਾਂ ਸੀ ਗੁਲਫਾਮ ਬੱਕਰਾ। ਕਿਸੇ ਨੇ ਇਸ ਨੂੰ ਸਿਖਾਇਆ ਹੋਇਆ ਸੀ, ਸਭ ਨੂੰ ਸੀ ਕਰਦਾ ਸਲਾਮ ਬੱਕਰਾ। ਵਾਹ ਵਾਹ। ਕਿਸੇ ਨੇ ਇਸ ਨੂੰ ਸਿਖਾਇਆ ਹੋਇਆ ਸੀ, ਸਭ ਨੂੰ ਸੀ ਕਰਦਾ ਸਲਾਮ ਬੱਕਰਾ। ਜਿਸ ਵੇਲੇ ਪੋਤਰੇ ਨਾਲ ਕਾਬੂ ਆਉਂਦੇ ਸੀ, ਕਰਦਾ ਟ੍ਰੈਫਿਕਾਂ ਸੀ ਜਾਮ ਬੱਕਰਾ। ਵਾਹ ਵਾਹ। ਕਰਦਾ ਟ੍ਰੈਫਿਕਾਂ ਸੀ ਜਾਮ ਬੱਕਰਾ। ਸੰਗਲੀ ਉਹ ਆਪਣੀ ਤੜਾਈ ਰੱਖਦਾ, ਸੰਗਲੀ ਉਹ ਆਪਣੀ ਤੜਾਈ ਰੱਖਦਾ, ਹੁੰਦਾ ਨਹੀਂ ਸੀ ਕਦੀ ਵੀ ਗੁਲਾਮ ਬੱਕਰਾ। ਹਮ ਕੋਈ ਗੁਲਾਮ ਹੈ तो किसी के पीछे आ जाए। चोरी छुपे मेंगना ना करदा सी ओ, करदा सी काम सरेआम बकरा। चोरी छुपे मेंगना ना करदा सी ओ, ਕਰਦਾ ਸੀ ਕੰਮ ਸਰੇਆਮ ਬੱਕਰਾ। ਸਿੰਘਾਂ ਨਾਲ ਖਾਤਰਾਂ ਮਦਾਰਤਾਂ ਕਰੇ, ਸਿੰਘਾਂ ਨਾਲ ਖਾਤਰਾਂ ਮਦਾਰਤਾਂ ਕਰੇ, ਢਿੱਡਾਂ ਨਾਲ ਪੇਸ਼ ਕਰੇ ਜਾਮ ਬੱਕਰਾ। ਵਾਹ। ਢੁੱਡਾਂ ਨਾਲ ਪੇਸ਼ ਕਰੇ ਜਾਮ ਜਾਮ ਬੱਕਰਾ। ਬੱਕਰਾ। ਵਾਹ। ਅਜੇ ਤੱਕ ਸਾਨੂੰ ਨਹੀਂ ਉਹ ਭੁੱਲਿਆ ਰਿਆਜ਼, ਅਜੇ ਤੱਕ ਸਾਨੂੰ ਨਹੀਂ ਉਹ ਭੁੱਲਿਆ ਰਿਆਜ਼। ਇਸ ਤਰ੍ਹਾਂ ਦਾ ਰੱਖਦਾ ਸੀ ਦਾਮ ਬੱਕਰਾ। ਵਾਹ ਵਾਹ। ਸਾਡੇ ਘਰ ਨਹੀਂ ਸੀ ਕੋਈ ਆਮ ਬੱਕਰਾ, ਇਹ ਜਿਹੜੇ ਚ ਰੱਖਦਾ ਮਕਾਮ ਬੱਕਰਾ। ਮੋਤੀ ਬੱਕਰਾ। ਲਓ ਜੀ ਮਾਸ਼ਾਅੱਲਾ, ਮੋਤੀ ਬੱਕਰਾ ਤੁਹਾਡਾ ਹਾਂਜੀ ਤੇ ਹਿੱਟ ਬਹੁਤ ਹੋ ਸੋਹਣਾ ਗਿਆ। ਲੱਗਾ ਜੀ। ਅੱਛਾ ਉਹਦੇ ਜੀ। ਤੇ ਪ੍ਰੋਫੈਸਰ ਰਿਆਜ਼ ਕਾਦਰੀ ਨੇ ਅਸੀਂ ਇਹ ਮੋਤੀ ਪਸੰਦ ਆਉਣ ਤੇ ਤੁਹਾਡਾ ਥੈਂਕ ਯੂ ਬੋਲਦੇ ਆ ਜੀ ਤੁਹਾਨੂੰ। ਹਾਂਜੀ। ਤੇ ਅਸੀਂ ਕਿਸੇ ਗਾਹਕਾਂ ਨੂੰ ਵੀ ਆਂਦੇ ਜੀ ਮਿਹਰਬਾਨੀ ਕਰਕੇ ਸਾਡੇ ਕੋਲ ਤਸ਼ਰੀਫ ਲੈ ਆਓ ਤੇ ਅਸੀਂ ਇਹਨੂੰ ਸਸਤੇ ਦਾਮਾਂ ਨਾਲ ਦੇ ਦਿਆਂਗੇ ਤਾਂ ਕਿ ਇਹ ਆਪਣੇ ਅੱਲਾ ਦੀ ਰਾਹ ਤੇ ਕੁਰਬਾਨ ਹੋਣ ਲਈ ਚਲਿਆ ਜਾਵੇ। ਇਹਦਾ ਕੀ ਨਾਮ ਮੈਡਮ ਦਾ? ਮੈਡਮ ਰਾਣੀ। ਮੈਡਮ ਰਾਣੀ ਰੱਖਦਾ। ਮੈਡਮ ਰਾਣੀ ਸੋ ਇਹ ਦੋਂਦੀ ਹੈ ਦੋਂਦੀ ਦੋਂਦੀ। ਤੇ ਕਿੰਨੀ ਉਮਰ ਇਹਦੀ? ਇਹਦੀ ਉਮਰ ਹੈਗੀ 15 ਮਹੀਨੇ। 15 ਮਹੀਨੇ। ਹਾਂਜੀ 15 ਅੱਛਾ, 15 ਮਹੀਨੇ ਦੀ। ਇਹਦੀ ਕੀਮਤ ਕਿੰਨੀ ਲਾਈ ਜੇ? ਕੀਮਤ ਮੈਂ ਤਾਂ ਮੰਗਦਾ 5000 ਰੁਪਇਆ, ਯਾਨੀ ਕਿ 25000 ਰੁਪਇਆ। ਸਿਰਫ 5-5000 ਦੇ 5 ਨੋਟ। ਤੇ ਦੇ ਕਿੰਨੇ ਰਹੇ ਬੰਦੇ? ਤੇ ਹੁਣ ਦੇਰ ਕੋਈ ਨਹੀਂ ਰਿਹਾ 10000 ਇੱਕ ਅੱਧਾ ਦੇ ਰਿਹਾ ਕੋਈ ਇੱਕ ਨੋਟ? ਕੁਛ ਨਹੀਂ। ਇੱਕ ਨੋਟ ਲੈ ਲਓ ਤੁਸੀਂ ਸਾਨੂੰ ਦੇ ਛੱਡੋ। ਇਹਦੀ ਕੀਮਤ ਤਾਂ ਨਹੀਂ ਮੈਡਮ ਰਾਣੀ ਦੀ ਪਈ ਜਨਾਬ, ਮੈਡਮ ਕਿਉਂਕਿ ਦੀ। ਬੱਕਰੇ ਸਸਤੇ ਹੋ ਗਏ ਤੇ ਮੈਡਮ ਰਾਣੀ ਨੂੰ ਕਿਹਨੇ ਪੁੱਛਣਾ। ਨਹੀਂ ਮੈਡਮ ਦੇ ਅਸੀਂ 5 ਦੇ ਦਿੰਦੇ ਆ। ਨਹੀਂ ਨਹੀਂ 5 ਤੁਹਾਡੇ ਕੋਲ ਲੈ ਕੇ ਮੈਂ ਫੌਤ ਹੋਣਾ ਕਿਤੇ। ਅੱਜ ਕੱਲ ਤੇ ਖਵਾਤੀਨ ਦੀ ਜ਼ਿਆਦਾ ਵੈਲਿਊ ਹਰ ਮੈਂ ਜਗ੍ਹਾ। ਜਨਾਬ ਆਪਣੇ ਪੋਤਰੇ ਦੀ ਨਾ 5 ਤੁਹਾਡੇ ਕੋਲ ਨਹੀਂ ਲੈਣਾ, ਹਾਂ। ਆਪਣੇ ਪੋਤਰੇ ਦੀ ਸਾਲਗਿਰਾ ਕਰ ਦੇਣੀ ਔਰ ਤੇ ਦਾਵਤ ਖਵਾ ਦੇਣੀ। ਤੁਸੀਂ ਇਹਨੂੰ ਪਰਦਾ ਕਰਾਇਆ ਇੱਥੇ? ਕਰਦਾ ਕਰਾਇਆ। ਬੱਕਰਿਆਂ 'ਚ ਸਰੇਆਮ ਖੜੀ ਕੀਤੀ ਉਹ ਹੈ। ਨਹੀਂ ਇਹ ਲੈਦਾ ਹੀ ਆ। ਬੱਕਰੇ ਸ਼ਰਮਾ ਨਹੀਂ ਰਹੇ ਤਾਂ? ਸ਼ਰਮਾ ਰਿਹਾ।
ਬੱਕਰੇ ਸੰਗ ਰਹੇ ਨੇ ਇਹ ਮੈਡਮ ਦੇ ਅੰਨ ਕਿੱਥੇ ਇਹ ਨਹੀਂ ਐਨਕ ਲਾ ਕੇ ਵੇਚਤੀ ਕੱਲ ਝੱਗ ਬਾਜ਼ਾਰ ਇਹਦੇ ਜੇਵਰ ਦੀ ਝਾਂਜਰਾਂ ਕਿਰਾਇਆ ਹੈ ਨਹੀਂ ਸੀ ਮੇਰੇ ਕੋਲ ਬੱਕਰਾ ਵਿਕਿਆ ਕੋਈ ਨਾ ਪੈਸਾ ਕੋਲ ਕੋਈ ਨਹੀਂ ਸੀ ਝੱਗ ਬਾਜ਼ਾਰ ਇਹਦੇ ਗਿਆ ਬੰਦੇ ਕਿੱਥੇ ਵੇਚ ਆਏ ਝੱਗ ਬਾਜ਼ਾਰ ਇਹਦੇ ਕਾਂਟੇ ਸਾਹ ਹੀ ਝੱਗ ਬਾਜ਼ਾਰ ਵੇਚ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਐਸੀ ਦੁਪੱਟਾ ਕਿੱਥੇ ਇਹਦਾ ਦੁਪੱਟਾ ਇਹ ਕਹਿੰਦੀ ਮੈਨੂੰ ਸ਼ਰਮ ਆਉਂਦੀ ਆ ਉਹ ਦੁਪੱਟਾ ਫੜੋ ਭਾਈ ਲਿਆਓ ਜੀ ਲਾਲ ਫੜਿਆ ਦੁਪੱਟਾ ਉਹ ਲਿਆਓ ਆ ਦੁਪੱਟਾ ਲੈ ਲਿਓ ਯਾਰ ਇਹ ਕੀ ਕਹਿੰਦੀ ਆ ਇਹ ਕਹਿੰਦੀ ਆ ਕਿ ਮੈਨੂੰ ਛੱਡ ਦੇ ਮੈਂ ਪੱਠੇ ਖਾਵਾਂ ਜਰਾ ਚੁੰਗੀਆਂ ਮਾਰਾਂ ਭੁੜਕਾ ਕੁਦਕਾਂ ਫੁੱਟ ਕਰਾਂ ਪਰ ਮੈਂ ਨਾ ਇਹਦੇ ਗਾਹਕ ਕਿੰਨੇ ਕੁ ਆਉਂਦੇ ਨੇ ਖਵਾਤੀਨ ਦੇ ਸਮਝ ਗਏ ਉਹ ਬਾਬਾ ਜਰਾ ਥੋੜੀ ਜਿਹੀ ਜ਼ਬਾਨ ਤਰਾਜ ਆ ਮੇਰਾ ਖਿਆਲ ਹੈ ਤੁਸੀਂ ਇਹਨੂੰ ਅਨਾਰਕਲੀ ਚ ਲੈ ਜਾਓ ਉੱਥੇ ਵਿਕ ਜਾਏਗੀ ਨਹੀਂ ਉੱਥੇ ਵੜਨ ਨਹੀਂ ਦੇਣਾ ਲੇਡੀਜ਼ ਨੇ ਖਰੀਦ ਲੈਣਾ ਔਰਤਾਂ ਨੇ ਖਰੀਦ ਲੈਣਾ ਮੈਂ ਨਾ ਜਨਾਬ ਨਾਰਗਲੀ ਵੜਨ ਨਹੀਂ ਦੇਣਾ ਉਹਨਾਂ ਨੇ ਸਾਨੂੰ ਕਿਹੜਾ ਇੱਥੇ ਪਿਸ਼ਾਬ ਕਰੂਗੀ ਉਹਨਾਂ ਕਹਿਣਾ ਸਾਡੀ ਭੈਣ ਆ ਸਾਨੂੰ ਦੇ ਦਿਓ ਉਹ ਭੈਣ ਦੇ ਮੁੱਲ ਤੇ ਨਹੀਂ ਨਾ ਉਹਨਾਂ ਦੇਣਾ ਲਓ ਜੀ ਤੇ ਨਜ਼ਮ ਲਿਖੀ ਹੈ ਲਾਲ ਬੱਕਰੀ ਦੇ ਉੱਤੇ ਮੈਂ ਤੁਹਾਡੀ ਖਿਦਮਤ ਚ ਪੇਸ਼ ਕਰਦਾ ਹਾਂਜੀ ਸਾਡੇ ਘਰ ਹੈ ਸੀ ਇੱਕ ਲਾਲ ਬੱਕਰੀ ਕਰਦੀ ਸੀ ਬੜੇ ਹੀ ਕਮਾਲ ਬੱਕਰੀ ਹੈ ਨੱਚਦੀ ਤੇ ਟੱਪਦੀ ਸੀ ਹਰ ਵੇਲੇ ਹੀ ਹਾਂਜੀ ਢੋਲ ਉੱਤੇ ਪਾਉਂਦੀ ਸੀ ਧਮਾਲ ਵਾਹ ਬੱਕਰੀ ਵਾਹ ਵਾਹ ਜੀ ਵਾਹ ਉਹਦੇ ਅੱਗੇ ਰੱਖਦੀ ਸੀ 7 ਰੋਟੀਆਂ ਵਾਹ ਬੱਕਰੇ ਦਾ ਰੱਖਦੀ ਖਿਆਲ ਬੱਕਰੀ ਵਾਹ ਜੀ ਵਾਹ ਉਹਦੇ ਅੱਗੇ ਰੱਖਦੀ ਸੀ 7 ਰੋਟੀਆਂ ਹਾਂ। ਬੱਕਰੇ ਦਾ ਰੱਖਦੀ ਖਿਆਲ ਬੱਕਰੀ ਵਾਹ, ਹੱਥ 'ਚ ਮੋਬਾਈਲ ਰੱਖੇ ਹਰ ਵੇਲੇ ਹੀ ਐਂ। ਮਾਰਦੀ ਸੀ ਸਦਾ ਮਿਸਕਾਲ ਵਾਹ ਬੱਕਰੀ ਜੀ ਵਾਹ ਹੱਥ 'ਚ ਮੋਬਾਈਲ ਰੱਖੇ ਹਰ ਵੇਲੇ ਹੀ ਮਾਰਦੀ ਸੀ ਸਦਾ ਮਿਸਕਾਲ ਬੱਕਰੀ ਵਾਹ ਲੈ ਲੈ ਕੇ ਕਰਦੀ ਕਵਾਲੀ ਹਰਦਮ ਲੈ ਲੈ ਕੇ ਕਰਦੀ ਕਵਾਲੀ ਹਰਦਮ ਲੱਗਦੀ ਸੀ ਸਾਨੂੰ ਉਹ ਕਵਾਲ ਬੱਕਰੀ ਤੁਰਦੀ ਤੇ ਪਹਿਲਾਂ ਪਾਵੇ ਸੜਕਾਂ ਤੇ ਸੀ ਰੱਖਦੀ ਸੀ ਡਿਸਕੋ ਦੀ ਚਾਲ ਬੱਕਰੀ ਲੀਲਾ ਕੀਤਾ ਜਬਾ ਤੇ ਰੋਈ ਬੜਾ ਸੀ ਹੋ ਗਈ ਇੰਜ ਬੇਹਾਲ ਬੱਕਰੀ ਰੋਕਦੀ ਤੇ ਕਦੀ ਡੱਕਦੀ ਪੈਰ ਪੈਰ ਤੇ ਲੇਲਿਆਂ ਦਾ ਰੱਖਦੀ ਖਿਆਲ ਬੱਕਰੀ ਹਰ ਸਾਲ ਲੇਲੇ 2 ਦਹੀਂ ਰੱਖਦੀ ਕਰਦੀ ਸੀ ਇੰਜ ਖੁਸ਼ਹਾਲ ਬੱਕਰੀ ਜਿਹੜਾ ਪੱਠੇ ਪਾਵੇ ਉਹਨੂੰ ਟੁੱਡਾ ਮਾਰਦੀ ਡੋਰ ਪੈਂਦੀ ਇੰਜ ਉਹਦੇ ਨਾਲ ਬੱਕਰੀ ਹਰ ਕੋਈ ਇਹਦੇ ਨਾਲ ਪਿਆਰ ਕਰਦਾ ਬਣ ਗਈ ਮਹੱਲੇ 'ਚ ਮਿਸਾਲ ਬੱਕਰੀ ਬੜਾ ਦਿਲ ਉਹਨੇ ਸਾਡਾ ਲਾਇਆ ਹੋਇਆ ਸੀ ਵਸੀ ਸਾਡੇ ਘਰ 10 ਸਾਲ ਬੱਕਰੀ ਵਾਹ 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 ਮੈਂ ਕਰਦੀ ਸੀ ਹਰ ਵੇਲੇ ਹੀ ਮੂੰਹ ਨਾਲ ਦੱਸਦੀ ਸੀ ਹਾਲ ਬੱਕਰੀ ਟੁੱਡ ਮਾਰੀ ਬੱਕਰੀ ਨੇ ਪੁੰਜੇ ਡਿੱਗ ਪਈ ਹੋ ਗਈ ਇੰਜ ਸੀ ਨਡਾਲ ਬੱਕਰੀ ਸੱਟ ਲੱਗੀ ਹੱਡੀਆਂ ਨੂੰ ਵੱਖੀ ਟੁੱਟ ਗਈ ਪਹੁੰਚ ਗਈ ਇੰਜ ਹਸਪਤਾਲ ਬੱਕਰੀ ਵੱਡੀ ਛੱਡੀ ਕੀਤੀ ਫਿਰ ਟੀਕਾ ਠੋਕਿਆ ਦਿੱਤੀ ਜੋ ਤਬੀਬ ਨੂੰ ਵਿਖਾਲ ਬੱਕਰੀ ਵਾਹ ਵਾਹ ਠੀਕ ਨਹੀਂ ਹੋਈ 5-7 ਦਿਨ ਵੀ ਫਿਰ ਅਸੀਂ ਕੀਤੀ ਸੀ ਹਲਾਲ ਬੱਕਰੀ ਘਰ ਵਿੱਚ ਖਾਧੀ ਫਿਰ ਕੋਟ ਕੇ ਸਾਡੇ ਲਈ ਤੇ ਬਣ ਗਈ ਸੀ ਦਾਲ ਬੱਕਰੀ ਕੀ ਬਾਤ ਹੈ ਸਾਡੇ ਘਰ ਹੈ ਸੀ ਇੱਕ ਲਾਲ ਬੱਕਰੀ ਲਓ ਜੀ ਨਾਜ਼ਰੀਨ ਅੱਜ ਸਾਡੇ ਨਾਲ ਜਿਹੜੇ ਇਸ ਵੇਲੇ ਗਾਹਕ ਨੇ ਬੱਕਰਿਆਂ ਦੇ ਤੇ ਬੱਕਰੀਆਂ ਦੇ ਇੱਕ ਸ਼ਾਇਰ ਨੇ ਪ੍ਰੋਫੈਸਰ ਰਿਆਜ਼ ਅਹਿਮਦ ਕਾਦਰੀ ਅਸੀਂ ਉਹਨਾਂ ਦੀ ਨਜ਼ਮਾਂ ਦਾ ਵੀ ਮਜ਼ਾ ਲੈ ਰਹੇ ਹਾਂ ਤੇ ਗਾਹਕਾਂ ਦੇ ਨਾਲ ਤੇ ਦੂਸਰੇ ਜਿਹੜੇ ਰੇਟ ਹੋ ਰਹੇ ਨੇ ਗਾਹਕਾਂ ਦੇ ਤੇ ਵਪਾਰੀਆਂ ਦੇ ਉਹ ਵੀ ਮੁxtਲਿਫ ਡਾਇਲਾਗ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਸਾਨੂੰ ਯਕੀਨ ਹੈ ਕਿ ਤੁਹਾਨੂੰ ਜ਼ਰੂਰ ਮਜ਼ਾ ਆ ਰਿਹਾ ਹੋਣਾ ਜੀ ਜਨਾਬ ਬੱਕਰਿਆਂ ਤੇ ਲੇਲਿਆਂ ਤੋਂ ਬਾਅਦ ਤੇ ਬੱਕਰੀਆਂ ਦੀਆਂ ਨਜ਼ਮਾਂ ਤੋਂ ਬਾਅਦ ਜਨਾਬ ਅਸੀਂ ਪਹੁੰਚ ਗਏ ਹਾਂ ਇੱਥੇ ਬਹੁਤ ਹੀ ਖੂਬਸੂਰਤ ਵਿਹੜੇ ਨੇ ਦੋ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਜਿੰਨੇ ਅਸੀਂ ਵਿਹੜੇ ਹੁਣ ਤੱਕ ਵੇਖੇ ਉਹਨਾਂ 'ਚ ਸਭ ਤੋਂ ਸੋਹਣੇ ਲੱਗ ਰਹੇ ਨੇ ਆਓ ਇਹਨਾਂ ਵਿਹੜਿਆਂ ਦਾ ਵੀ ਤਾਰਫ ਕਰਵਾਉਂਦੇ ਹਾਂ ਤੇ ਉਹਨਾਂ ਦੇ ਮਾਲਕ ਨੂੰ ਮਿਲਦੇ ਹਾਂ ਜੀ ਕੌਣ ਹੈ ਇਹਨਾਂ ਦਾ ਮਾਲਕ ਇਹ ਵਿਹੜਾ ਕਿੰਨੇ ਦਾ ਹੈ ਇਹ ਵਿਹੜਾ ਸਰ ਜਿਹੜਾ ਹੈਗਾ ਨਾ ਆਪਣਾ ਲਾਲ ਵਾਲਾ 3.5 ਲੱਖ ਰੁਪਏ ਦਾ ਲਾਲ 3.5 ਲੱਖ ਦਾ ਜੀ ਰੇਟ ਇਹਨੇ ਮੰਡੀ ਦੇ ਵਿੱਚ ਤੁਹਾਨੂੰ ਪਤਾ ਕਿ ਆਮ ਬੰਦਾ ਤਾਂ ਲੈ ਨਹੀਂ ਸਕਦਾ ਜੀ ਜੀ ਅਸੀਂ ਹੁਣ ਪੂਰੀ ਮੰਡੀ 'ਚ ਵੀ ਰੇਟ ਦੇਖੇ ਆ ਮੰਡੀ ਦੇ ਵਿੱਚ ਇਸ ਟਾਈਮ ਜਿਹੜਾ ਪਿਛਲੇ ਸਾਲ ਦਾ ਜੇਕਰ 50,000 ਰੁਪਏ ਦਾ ਸੀਗਾ ਨਾ ਉਹ ਇਸ ਵਕਤ ਘੱਟ ਤੋਂ ਘੱਟ 1.5 ਲੱਖ ਰੁਪਏ ਦਾ ਸੇਲ ਹੋ ਰਿਹਾ ਗਰੀਬ ਆਦਮੀ ਇਸ ਟਾਈਮ ਮੰਡੀ ਦੇ ਵਿੱਚ ਇਹ ਵਿਹੜਾ ਨਹੀਂ ਖਰੀਦ ਸਕਦਾ ਕਿਉਂਕਿ ਗਰੀਬ ਆਦਮੀ ਦੀ ਤੇ ਪਹੁੰਚ ਤੋਂ ਬਹੁਤ ਬਾਹਰ ਹੋ ਗਿਆ ਇਹਨਾਂ ਦੇ ਕੋਈ ਨਾਮ ਵੀ ਰੱਖੇ ਨੇ ਤੁਸੀਂ ਨਾ ਸਰ ਇਹਨੂੰ ਰੱਖਿਆ ਹੈਗਾ ਇਹ ਸ਼ਹਿਨਸ਼ਾਹ ਵਾ ਸ਼ਹਿਨਸ਼ਾਹ ਕਹਿੰਦੇ ਸ਼ਹਿਨਸ਼ਾਹ ਮਾਸ਼ਾਅੱਲਾ ਇਹਦਾ ਕੀ ਨਾਮ ਹੈ ਇਹ ਸ਼ਹਿਜ਼ਾਦਾ ਵਾ ਵਾਹ 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 ਮਾਸ਼ਾਅੱਲਾ ਇੱਕ ਸ਼ਹਿਨਸ਼ਾਹ ਘਰ ਦੀ ਹਕੂਮਤ ਹੋ ਗਈ ਆਪਣੀ ਆਪਣਾ ਨਾਮ ਰੱਖਿਆ ਹੈ ਸ਼ਹਿਨਸ਼ਾਹ ਵੀ ਆਪਣਾ ਤੇ ਸ਼ਹਿਜ਼ਾਦਾ ਵੀ ਆਪਣਾ ਬਹੁਤ ਖੂਬਸੂਰਤ ਤੁਹਾਡਾ ਆਪਣਾ ਨਾਮ ਕੀ ਹੈ ਮੇਰਾ ਜੀ ਮਲਕ ਮੁਹੰਮਦ ਅਰਸ਼ਦ ਜੀ ਮਲਕ ਮੁਹੰਮਦ ਅਰਸ਼ਦ ਜੀ ਤੁਹਾਡਾ ਕਿੱਥੋਂ ਨਾਲ ਤਾਲੁਕ ਹੈ ਸਰ ਮੇਰਾ ਇਹਦਾ ਫੈਸਲਾਬਾਦ ਦਾ ਤਲਕ ਹੈ ਫੈਸਲਾਬਾਦ ਚ ਰਿਹਾਇਸ਼ ਹੈ ਮੇਰੀ ਮੁਫਤ ਜਗ੍ਹਾ ਤੋਂ ਅਸੀਂ ਜਿਹੜਾ ਕਰਨਾ ਇੱਕ ਵਪਾਰ ਕਰੀ ਦੇ ਜੀ ਸਰ ਤੁਸੀਂ ਗਾਹਕ ਹੋ ਜੀ ਇਸ ਬੱਚਿਆਂ ਦੇ ਹਾਂਜੀ ਮੈਂ ਬੱਚੇ ਖਰੀਦਣਾ ਚਾਹੁੰਦਾ ਸੀ ਪਰ ਹੁਣ ਕੀਮਤ ਸੁਣ ਕੇ ਤੇ ਮੈਂ ਆਪਣਾ ਇਰਾਦਾ ਬਦਲ ਲਿਆ ਜੀ ਅੱਛਾ ਇਹ ਬਹੁਤ ਮਹਿੰਗੇ ਆ ਸਾਡੀ ਪਹੁੰਚ ਤੋਂ ਜ਼ਿਆਦਾ ਨੇ ਪਹੁੰਚੇ ਤੋਂ ਵੀ ਦੂਰ ਨੇ ਦੋਨੋਂ ਬਹੁਤ ਹਾਈ ਰੇਟ ਇਹਨਾਂ ਦੇ
ਇਹ ਸਮਝੋ ਕਿ ਡਬਲ ਰੇਟ ਹੈ। ਨਾਲ ਕੋਈ ਗਾਹਕ ਅਜਿਹਾ ਆਵੇ ਜਿਹੜਾ ਇਹਨਾਂ ਦਾ ਖਰੀਦਦਾਰ ਬਣੇ, ਤੇ ਤੁਸੀਂ ਆਪਣੇ ਸ਼ਾਇਰਾਨਾ ਅੰਦਾਜ਼ 'ਚ ਇਹਨਾਂ ਬੱਚਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹਨਾਂ ਦੇ ਹੁਸਨ ਦੀ ਤਾਰੀਫ ਹੀ ਕਰ ਸਕਦਾ। ਇਹ ਸ਼ਹਿਨਸ਼ਾਹੀ ਖਾਨਦਾਨਾਂ ਦਾ ਲੱਗਾ, ਇੱਕ ਬਾਦਸ਼ਾਹ ਵਾ, ਇੱਕ ਸ਼ਹਜ਼ਾਦਾ ਵਾ, ਤੇ ਕੋਈ ਸ਼ਹਜ਼ਾਦੀ ਵੀ ਹੈ ਇਹਨਾਂ ਦੀ, ਕੋਈ ਨਹੀਂ। ਹਾਲਾਂਕਿ ਬੈਲ ਦੇ ਨਾਲ ਗਾਹੇ ਵੀ ਵਿਕਦੇ। ਤੁਸੀਂ ਬੱਕਰੇ ਤੇ ਵੀ ਨਜ਼ਮ ਸੁਣਾਈ, ਤੁਸੀਂ ਬੱਕਰੀ ਤੇ ਵੀ ਨਜ਼ਮ ਸੁਣਾਈ, ਅਸੀਂ ਤੇ ਤਵੱਕੋ ਕਰ ਰਹੇ ਹਾਂ ਕਿ ਬੱਚੇ ਤੇ ਵੀ ਹੋਣੀ ਚਾਹੀਦੀ ਹੈ। ਬੱਚੇ ਦੇ ਵਿੱਚ ਸੁਣਾ ਦਿੰਦੇ ਆ। ਘਰ ਦੇ ਵਿੱਚ ਇੱਕ ਬੱਚਾ ਆਇਆ ਹੈ, ਲੱਗਦਾ ਹੈ ਸਭ ਤੋਂ ਅੱਛਾ ਆਇਆ ਹੈ। ਵਾਹ ਵਾਹ ਵਾਹ, ਲਓ ਜੀ। ਪੇੜ ਉਹਦੇ ਕੋਈ ਚੀਜ਼ ਨਹੀਂ ਹੈਗੀ, ਲੱਗਦਾ ਲਾ ਕੇ ਕੱਛਾ ਆਇਆ। ਪੇੜ ਇਹਦੇ ਕੋਈ ਚੀਜ਼ ਨਹੀਂ ਹੈਗੀ, ਲੱਗਦਾ ਹੈ ਲਾ ਕੇ ਕੱਛਾ ਆਇਆ। ਤੇ ਉਹਨੇ ਜਦੋਂ ਵੱਡਾ ਹੋ ਜਾ ਤੇ ਫਿਰ ਤੁਸੀਂ ਕਹੋ ਜੀ ਵਿਹੜੇ, ਘਰ ਦੇ ਵਿਹੜੇ ਦੇ ਵਿੱਚ ਵਿਹੜਾ ਆਇਆ, ਵਿਹੜੇ ਦੇ ਵਿੱਚ ਵਿਹੜਾ ਆਇਆ ਹੈ, ਲੱਗਦਾ ਬਹੁਤਾ ਭੈੜਾ ਆਇਆ। ਔਰ ਹਰ ਇੱਕ ਦੇ ਨਾਲ ਢੁੱਡਾ ਮਾਰੇ, ਹਰ ਇੱਕ ਦੇ ਨੂੰ ਢੁੱਡਾ ਮਾਰੇ, ਇੰਜ ਲੱਗਦਾ ਹੈ ਬੈੜਾ ਆਇਆ, ਬੈੜਾ ਬਹੁਤਾ ਹੀ ਬੈੜਾ ਆਇਆ। ਤੇ ਬਦੋ ਬਦੀ ਉਹ ਬੱਸ 'ਚ ਵੜਿਆ, ਬਦੋ ਬਦੀ ਉਹ ਬੱਸ 'ਚ ਵੜਿਆ, ਲੱਗਦਾ ਕਰਕੇ ਖਹਿੜਾ ਆਇਆ, ਲੱਗਦਾ ਕਰਕੇ ਖਹਿੜਾ ਆਇਆ। ਤੇ ਅੱਗੇ ਸੀ ਕਿ ਈਦ ਨੂੰ ਸੱਦਿਆ ਸਾਜਦ ਕਿਸਾਈ, ਈਦ ਨੂੰ ਸੱਦਿਆ ਜਦ ਕਿਸਾਈ, 10,000 ਉਸ ਫੀਸ ਸੁਣਾਈ, ਤੇ 2,000 ਅਸੀਂ ਦਿੱਤੀ ਸਾਈ। ਤੇ ਅੱਗੇ ਕਿਹਾ ਵੇਖੇ ਉਹਨੂੰ ਕੁੱਲ ਖੁਦਾਈ, ਘਰ ਸਾਡੇ ਸੀ ਜਿਹੜਾ ਆਇਆ, ਘਰ ਦੇ ਵਿੱਚ ਇੱਕ ਵਿਹੜਾ ਆਇਆ, ਘਰ ਦੇ ਵਿੱਚ ਇੱਕ ਵਿਹੜਾ ਆਇਆ। ਬਹੁਤ ਹੀ ਵਧੀਆ ਜੀ। ਪ੍ਰੋਫੈਸਰ ਰਿਆਜ਼ ਅਹਿਮਦ ਕਾਦਰੀ ਸਾਹਿਬ ਨੇ ਜਨਾਬ ਤੁਹਾਡੇ ਵਿਹੜੇ ਦੀ ਤਾਰੀਫ ਕੀਤੀ ਆ, ਇਹਨਾਂ ਲਈ ਤਾੜੀਆਂ ਤਾਂ ਬਣਦੀਆਂ ਨਾ ਜੀ। ਹਾਂ ਜੀ ਬਿਲਕੁਲ, ਤੁਹਾਡੇ ਬੱਚੇ ਜਨਾਬ ਤਾਰੀਫ ਦੇ ਲਾਇਕ ਵੀ ਨੇ, ਬੜੇ ਸੋਹਣੇ। ਕਿਉਂਕਿ ਸਾਡੀ ਇਹ ਪਹੁੰਚ ਤੋਂ ਉੱਚੇ ਆ, ਅਸੀਂ ਇਹ ਦੁਆ ਕਰਕੇ ਜਾਂਦੇ ਆ ਕਿ ਕੋਈ ਅਜਿਹਾ ਗਾਹਕ ਤੁਹਾਡੇ ਕੋਲ ਆਵੇ ਤੇ ਇਹ ਬੱਚਿਆਂ ਦਾ ਬੱਚੇ ਬਿਲਕੁਲ ਸੁੱਚੇ ਆ, ਸਾਡੀ ਪਹੁੰਚ ਤੋਂ ਉੱਚੇ ਆ। ਇੱਕ ਹੋਰ ਕੱਟਾ ਹੈ ਜੀ, ਝੋਟਾ ਇਹਨੂੰ ਕਵਾਂਗੇ, ਤੇ ਬੜਾ ਜ਼ੌਕ ਸ਼ੌਕ ਵਾਲਾ ਇਹਦਾ ਮਾਲਕ ਨਜ਼ਰ ਆ ਰਿਹਾ ਹੈ। ਤੇ ਉਹਦੀ ਯੰਗ ਮੈਨ ਐਜੂਕੇਟਡ, ਉਹਦੀ ਖਾਹਿਸ਼ ਸੀ ਕਿ ਮੇਰਾ ਕੱਟਾ ਵੀ ਦਿਖਾਇਆ ਜਾਏ ਇੰਡੋਜ਼ ਟੀਵੀ ਤੇ। ਲਓ ਜੀ, ਇਹਦੀ ਕਿੰਨੀ ਕੀਮਤ ਹੈ ਜੀ ਇਸ ਕੱਟੇ ਦੀ? 3 ਮੰਗਦੇ ਹੋ। ਇਹ 3 ਸਾਲ ਉਮਰ ਹੈ ਜੀ? ਇਹਦਾ ਭਾਈ ਜੀ 4 ਸਾਲ ਆ। ਇਹਦਾ ਵਜ਼ਨ ਕਿੰਨਾ ਹੈ? ਇਹਦਾ ਮਾਸ਼ਾਅੱਲਾ ਵਜਨ ਹੋਏਗਾ ਤਕਰੀਬਨ 12-13 ਮਣ। ਇਹ ਤੋਂ ਡਰ ਲੱਗਦਾ ਹੋਵੇ ਸਾਡੀ ਹੋਰ ਨਹੀਂ ਨਹੀਂ ਨਹੀਂ, ਉਹਨੂੰ ਵੈਸੇ ਜਿਹੜਾ ਕੈਮਰੇ ਕੇ ਆ ਥੋੜੀ ਸ਼ਰਮ ਆ ਰਹੀ। ਕੱਟਾ ਕੈਮਰੇ ਅੱਗੇ ਆ ਕੇ ਸ਼ਰਮ ਮਹਿਸੂਸ ਕਰ ਰਿਹਾ। ਜੀ ਜੀ, ਇਹ ਰੌਕਰ ਦੀ ਸ਼ਰਟ ਇਹਨਾਂ ਨੇ ਪਾਈ ਹੈ, ਸ਼ਰਟ ਦੀ ਦਿਖਾਓ ਨਾ। ਆ ਜਾਓ, ਇਹ ਓਨਰ ਹੈਗੇ, ਕੱਟਾ ਲੈ ਕੇ ਆਏ ਤਾਂ। ਓਨਰ ਹੈਗੇ ਨੇ ਮਾਸ਼ਾਅੱਲਾ। ਹਾਂਜੀ। ਆ ਜਾਓ। ਤੁਸੀਂ ਦੋਨੋਂ ਮਾਲਕ ਇਹਦੇ? ਹਾਂਜੀ। ਕਿੱਥੋਂ ਲੈ ਕੇ ਆਏ ਹੋ ਜੀ? ਇਹ ਆਦਮੀ ਦੇ ਜੀ ਜੀ ਕਿਸਮ ਦੇ ਫੈਸ਼ਨੇਬਲ ਜੀ, ਇਹ ਆਪਣੇ ਫੜਿਆ ਤੁਸੀਂ ਕੱਟਾ ਹੈ? ਨਵੇਂ ਲਾਹੌਰ ਦੇ ਜੀ, ਕੋਈ ਹਰਜ ਨਹੀਂ ਕੱਟਾ ਫੜੇ ਜੀ? ਖਾਨਦਾਨੀ ਵਿਰਾਸਤ ਆ ਜੀ ਸਾਡੀ। ਕੱਟੇ ਪਾਲਣਾ ਜੀ ਜੀ। ਜ਼ਿਮੀਦਾਰ ਆ? ਹਾਂਜੀ, ਆਪਣਾ ਮਰਬਾ ਹੈ ਉੱਥੇ ਕੋਈ? ਆਪਣਾ ਪਿੰਡ ਹੈਗਾ ਨਵੇਂ ਲਾਹੌਰ ਜੀ। ਇਹਨੂੰ ਕੋਈ ਮਰਬੇ ਵੀ ਖਵਾਉਂਦੇ ਕਿ ਨਹੀਂ? ਮਾਸ਼ਾਅੱਲਾ ਮਾਸ਼ਾਅੱਲਾ ਤੁਹਾਡੇ ਸਾਹਮਣੇ ਹੈ ਜੀ, ਕੋਈ ਸ਼ੈ ਦੀ ਕਮੀ ਹੈ? ਹਰ ਸ਼ੈ ਲੋ ਗੋਲ। ਤੁਸੀਂ ਕੀ ਖਿਲਾਉਂਦੇ ਇਹਨੂੰ? ਅਸੀਂ ਇਹਨੂੰ ਜੀ ਖਾਲ ਪਾਈ ਦੀ ਆ, ਇਹਦੇ ਬਾਅਦ ਚਾਵਲ ਕਣਕ ਪਾਈ ਦੀ ਜੀ, ਇਹਦੀ ਅੱਛੀ ਸੇਵਾ ਕਰੀ, ਚਾਵਲ ਪਕਾ ਕੇ? ਦੁੱਧ ਪਾਈ ਦਾ ਇਹਨੂੰ ਜੀ ਮਾਸ਼ਾਅੱਲਾ, ਮੱਖਣ ਘਿਓ ਦੁੱਧ ਦੇਖੋ। ਸੇਵੀਆਂ ਦੇ ਪਾ ਕੇ ਜਾਂ ਉੱਦਾਂ ਹੀ? ਮੈਂ ਕਹਿੰਦਾ ਸੇਵੀ ਦੇ ਪਾ ਕੇ ਜਾਂ ਇੱਥੇ ਪਾ ਕੇ। ਉੱਦਾਂ ਹੀ ਪਿਆ ਦਿੰਦੇ ਦੁੱਧ? ਦੁੱਧ ਦੀ ਮਾਂ ਦਾ ਆਪਣੀ ਦਾ? ਆ ਦੇਖ ਲਓ, ਆਪ ਪੀਦਾ ਨਹੀਂ ਹੈ, ਇਹਨੂੰ ਬੁਲਾਈਦਾ। ਬਹੁਤ ਸ਼ੁਕਰੀਆ ਜਨਾਬ। ਨਾਜ਼ਰੀਨ, ਅੱਜ ਅਸੀਂ ਫੈਸਲਾਬਾਦ ਦੇ ਨੇੜੇ ਮੰਡੀ ਨਿਆਮੂਆਣਾ ਵਿੱਚ ਮੌਜੂਦ ਹਾਂ, ਜਿਹੜੀ ਸਮੁੰਦਰੀ ਰੋਡ ਤੇ ਵਾਕਈ। ਤੇ ਅੱਜ ਅਸੀਂ ਮੰਡੀ ਵਿੱਚ ਇੱਕ ਸ਼ਾਇਰ ਸਾਹਿਬ ਨੇ ਕੋਈ ਬੱਕਰਾ ਖਰੀਦਣਾ ਸੀ, ਪ੍ਰੋਫੈਸਰ ਰਿਆਜ਼ ਅਹਿਮਦ ਕਾਦਰੀ, ਤੇ ਮੇਰੇ ਵੀ ਚੁੱਕੇ ਖਾਬਾਂ ਵਿੱਚ ਬੱਕਰਾ ਆ ਰਿਹਾ ਸੀ, ਤੇ ਮੈਂ ਕਿਹਾ ਵੀ 2-4 ਸ਼ੇਰ ਮੇਰੇ ਵੱਲੋਂ ਵੀ ਹੋ ਜਾਣ ਕਿ ਮੁੜ ਖਾਬਾਂ ਵਿੱਚ ਆਏ ਬੱਕਰਾ। ਵਾਹ 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 ਵਾਹ। ਮੁੜ ਖਾਬਾਂ ਵਿੱਚ ਆਏ ਬੱਕਰਾ, ਅੱਧੀ ਰਾਤੀ ਨੀਂਦ ਚੋਂ ਜਗਾਏ ਬੱਕਰਾ। ਵਾਹ ਵਾਹ ਵਾਹ। ਔਰ ਕਰਦਾ ਸੀ ਮੇਰੇ ਨਾਲ ਹਾਸੇ ਤੇ ਮਖੌਲੀਆਂ, ਵਾਹ ਵਾਹ। ਨੱਚੇ ਗਾਵੇ ਸੀਟੀਆਂ ਵਜਾਏ ਬੱਕਰਾ। ਬਹੁਤ ਅੱਛੇ। ਮੁੜ ਖਾਬਾਂ ਵਿੱਚ ਆਏ ਬੱਕਰਾ, ਅੱਧੀ ਰਾਤੀ ਨੀਂਦ ਚੋਂ ਜਗਾਏ ਬੱਕਰਾ, ਕਰਦਾ ਸੀ ਮੇਰੇ ਨਾਲ ਹਾਸੇ ਤੇ ਮਖੌਲੀਆਂ, ਨੱਚੇ ਗਾਵੇ ਸੀਟੀਆਂ ਵਜਾਏ ਬੱਕਰਾ, ਚਿੱਟਾ ਕਾਲਾ ਰੰਗ ਮੂੰਹ ਦੋਂਦਾ ਜਾਪਦਾ। ਦੋਂਦਾ ਜਾਪਦਾ। ਚਿੱਟਾ ਕਾਲਾ ਰੰਗ ਮੂੰਹ ਦੋਂਦਾ ਜਾਪਦਾ, ਹੱਸੇ ਜਦੋਂ ਦੰਦੀਆਂ ਵਿਖਾਏ ਬੱਕਰਾ। ਹੱਸੇ ਜਦੋਂ ਦੰਦੀਆਂ ਵਿਖਾਏ ਬੱਕਰਾ, ਲੈ ਲਓ ਮੈਨੂੰ ਪੂਰਾ ਵਾਂ 1 ਲੱਖ ਦਾ। ਲੈ ਲਓ ਮੈਨੂੰ ਪੂਰਾ ਵਾਂ ਮੈਂ 1 ਲੱਖ ਦਾ, ਗੱਲ ਜਿਵੇਂ ਮੈਨੂੰ ਸਮਝਾਏ ਬੱਕਰਾ। ਔਰ ਗੁੱਸੇ ਨਾਲ ਖੀਸੇ 'ਚ ਮੈਂ ਹੱਥ ਮਾਰਦਾ, ਸਮਾਂ ਵਿੱਚੋਂ ਦੱਸੋ ਕਿਹੜਾ ਆਏ ਬੱਕਰਾ। ਮੁੜ ਖਾਬਾਂ ਵਿੱਚ ਆਏ ਬੱਕਰਾ,
ਅੱਧੀ ਰਾਤੀ ਨੀਂਦ ਚੋਂ ਜਗਾਏ ਬੱਕਰਾ। ਨਾਜ਼ਰੀਨ, ਅਸੀਂ ਮੁਖਤਲਿਫ ਜਗ੍ਹਾ ਤੇ ਫਿਰੇ ਆ ਤੇ ਇੱਕੋ ਹੀ ਜਿਹੜੀ ਵਜ੍ਹਾ ਨਜ਼ਰ ਆਈ ਆ ਕਿ ਗਾਹਕਾਂ ਨੇ ਵੀ ਦੱਸਿਆ ਵੀ ਮਹਿੰਗਾਈ ਬਹੁਤ ਆ, ਰੇਟ ਜਿਹੜੇ ਨੇ ਵਪਾਰੀ ਜ਼ਿਆਦਾ ਮੰਗ ਰਹੇ ਨੇ ਤੇ ਉਹ ਮਹਿੰਗਾਈ ਦੇ ਉੱਪਰ ਵੀ ਚੰਦ ਸ਼ੇਰ ਆ ਗਏ ਤੇ ਮੈਂ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਦਾ ਜਾਣਾ ਕਿ ਹਾਏ 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 ਜੀ ਮਹਿੰਗਾਈ ਸਾਨੂੰ ਲੈ ਗਈ, ਵਾਹ ਟੁੱਟ ਪੈਣੀ ਮਰ ਜਾਣੀ ਗਿੱਟਿਆਂ 'ਚ ਬਹਿ ਗਈ, ਜਿਹੜੀ ਸ਼ਾਇਦ ਦਾ ਭਾਅ ਕਿਸੇ ਕੋਲੋਂ ਪੁੱਛ ਲਿਆ ਏ, ਵਾਹ ਦਿਲ ਵਿੱਚ ਝਟ ਕਉ ਮਾਊ ਹੁੰਦਾ ਰਿਹਾ ਏ, ਵਾਹ ਵਾਹ ਵਾਹ, ਹਰ ਸ਼ੈ ਨੂੰ ਇੰਜ ਕੁਝ ਅੱਗ ਲੱਗ ਗਈ ਏ, ਓਏ ਹੋਏ ਸਾਰੀ ਮਖਲੂਕ ਹੀ ਦੁਹਾਈ ਦਿੰਦੀ ਪਈ ਏ, ਸਹੀ ਹੈ, ਜੱਗ ਵਿੱਚ ਜ਼ਿੰਦਾ ਰਹਿਣ ਲਈ ਕੁਝ ਕਰੋ ਜੀ, ਵਾਹ ਚੁੱਪਚਾਪ ਇੰਜ ਬੈਠੇ ਹਾਵਾਂ ਨਾ ਭਰੋ ਜੀ, ਅੱਜ ਕੱਲ ਦੁਨੀਆ 'ਚ ਰਹਿਣਾ ਵੀ ਅਜ਼ਾਬ ਏ, ਮਰਨਾ ਵੀ ਕੁਝ ਇੱਥੇ ਸੌਖਾ ਨਾ ਜਨਾਬ ਏ, ਬਹੁਤ ਅੱਛਾ, ਠੇਕੇਦਾਰ ਦੀਨ ਦੇ ਕਮਾਲ ਕਰੀ ਜਾਂਦੇ ਨੇ, ਰਸਮੋ ਰਿਵਾਜ ਕੀ ਹਲਾਲ ਕਰੀ ਜਾਂਦੇ ਨੇ, ਬਹੁਤ ਅੱਛਾ, ਇੱਕ ਪਾਸੇ ਦੀਨ ਦਾ ਖਿਆਲ ਮਾਰੀ ਜਾਂਦਾ ਹੈ, ਵਾਹ ਦੂਜੇ ਪਾਸੇ ਢਿੱਡ ਦਾ ਸਵਾਲ ਮਾਰੀ ਜਾਂਦਾ ਹੈ, ਵਾਹ ਵਾਹ, ਕਰੀਏ ਜੀ ਕੀ ਇੱਥੇ ਜ਼ਿੰਦਾ ਅਸੀਂ ਰਹਿਣਾ ਹੈ, ਬਹੁਤ ਅੱਛਾ, ਜ਼ਿੰਦਗੀ ਦੇ ਲਈ ਵਾਧੇ ਘਾਟਿਆਂ 'ਚ ਪੈਣਾ ਕੀ ਹੈ, ਬਾਤ ਹੈ, ਕੀ ਹੁਣ ਤਰਕਾਰੀਆਂ ਵੀ ਸੁੰਘ ਸੁੰਘ ਜੀਵਾਂਗੇ, ਬਹੁਤ ਅੱਛਾ, ਦਾਲਾਂ ਥਾਂ ਤੇ ਮਿੱਟੀ ਰੋੜੇ ਖਾ ਕੇ ਪਾਣੀ ਪੀਵਾਂਗੇ, ਓਏ ਹੋਏ ਹੋਏ, ਭਿੰਡੀ ਤੋਰੀ ਟੀਂਡਿਆਂ ਕਮਾਲ ਕਰ ਛੱਡਿਆ, ਕਰ ਛੱਡਿਆ, ਆਲੂ ਗੋਭੀ ਵੈਂਗਣਾ ਬੇਹਾਲ ਕਰ ਛੱਡਿਆ, ਓਏ ਹੋਏ, ਤੋਰੀਆਂ ਟਮਾਟਰਾਂ ਦਾ ਨਾਂ ਕੀ ਲੈਣਾ ਜੀ, ਵਾਹ ਗੰਢੇ ਥੋਂ ਮਿਰਚਾਂ ਤੇ ਮੇਥੀ ਦਾ ਕੀ ਕਹਿਣਾ ਜੀ, ਵਾਹ ਵਾਹ, ਅਦਰਕ ਛੋਲੀਆ ਤੇ ਕੱਦੂ ਸੁੱਚੇ ਹੋ ਗਏ, ਵਾਹ ਗੋਂਗਲੂ ਤੇ ਪੇਠੇ ਹੋਰੀ ਕਿੰਨੇ ਉੱਚੇ ਹੋ ਗਏ, ਹੋ ਗਏ, ਨਹਾਣ ਧੋਣ ਲਈ ਕਿੱਥੋਂ ਸਾਬਣਾ ਲਿਆਵਾਂਗੇ, ਵਾਹ ਪਾਟੇ ਤੇ ਪੁਰਾਣੇ ਲੀੜੇ ਇਹੋ ਗਲ ਪਾਵਾਂਗੇ, ਬਹੁਤ ਅੱਛੇ, ਗਾਂਡੇ ਟੋਟੇ ਲਾ ਕੇ ਇਹੋ ਜੁੱਤੀਆਂ ਹੰਡਾਓ ਜੀ, ਕੀ ਬਾਤ ਹੈ ਵਾਰਿਸ ਸਾਹਿਬ, ਗਾਂਡੇ ਬਹੁਤ ਟੋਟੇ ਲਾ ਕੇ ਇਹੋ ਜੁੱਤੀਆਂ ਹੰਡਾਓ ਜੀ, ਜਿਹੜਾ ਡੰਗ ਅੱਜ ਯਾਰੋ ਲੰਘਦਾ ਲੰਗਾਓ ਲੰਘਾਓ ਜੀ, ਜੀ। ਅੱਜ ਦੇ ਜ਼ਮਾਨੇ ਦੇ ਤਬੀਬ ਮਹਿੰਗੇ ਹੋ ਗਏ, ਵਾਹ ਕਿੱਥੋਂ ਚੰਗੇ ਲੱਭੀਏ ਨਸੀਬ ਮਹਿੰਗੇ ਹੋ ਗਏ, ਬਹੁਤ ਅੱਛਾ, ਰਸਮੋ ਰਿਵਾਜ ਜੋ ਫਜ਼ੂਲ ਸਾਰੇ ਛੱਡੋ ਜੀ, ਵਾਹ ਵਾਧੂ ਘਾਟੂ ਸ਼ੌਕ ਜਿਹੜੇ ਛੇਤੀ ਘਰੋਂ ਕੱਢੋ ਜੀ, ਖੁਸ਼ ਰਹਿਣਾ ਜੇ ਤੁਸੀਂ ਸਾਦਾ ਅਪਣਾਓ ਜੀ, ਵਾਹ ਵਾਹ, ਲੰਮੇ ਚੌੜੇ ਫੈਸ਼ਨਾਂ ਦੇ ਵੱਲੇ ਮਤ ਜਾਓਗੀ, ਵਾਹ ਵਾਹ, ਹਾਏ 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 ਜੀ ਮਹਿੰਗਾਈ ਸਾਨੂੰ ਲੈ ਗਈ, ਟੁੱਟ ਪੈਣੀ ਮਰ ਜਾਣੀ ਗਿੱਟਿਆਂ 'ਚ ਬਹਿ ਗਈ। ਅੱਜ ਕੁਝ ਇਸ ਤਰ੍ਹਾਂ ਦੀ ਸੂਰਤ ਹਾਲ ਸੀ ਜਿਹੜੀ ਗਾਹਕ ਦੱਸ ਰਿਹਾ ਸੀ, ਜਦੋਂ ਕਿ ਵਪਾਰੀ ਦੱਸ ਰਿਹਾ ਸੀ ਵੀ ਜਿੱਦਾਂ ਸਾਡਾ ਜਾਨਵਰਾਂ ਤੇ ਖਰਚਾ ਆਇਆ ਪੂਰਾ ਨਹੀਂ ਹੋ ਰਿਹਾ। ਬਹਰਹਾਲ ਇਹ ਸਿਲਸਿਲਾ ਤਾਂ ਚੱਲਦਾ ਰਹਿਣਾ ਹੈ, ਮਹਿੰਗਾਈ ਵੀ ਚੱਲਦੀ ਰਹਿਣੀ ਆ ਤੇ ਗਾਹਕ ਵੀ ਆਉਂਦੇ ਰਹਿਣੇ, ਵਪਾਰੀਆਂ ਵੀ ਆਉਂਦਿਆਂ ਰਹਿਣਾ ਤੇ ਹਲੇ ਤੀਕ ਸਾਡੇ ਸ਼ਾਇਰ ਸਾਹਿਬ ਵੀ ਕਾਮਯਾਬ ਨਹੀਂ ਹੋਏ ਬੱਕਰਾ ਲੈਣ 'ਚ। ਤੁਹਾਡੀ ਉਹ ਪਿਛਲੀ ਨਜ਼ਰ ਸੀ ਨਾ, ਨਜ਼ਰ ਮੇਰੀ ਫੜ ਕੇ ਤੇ ਖਾ ਵੀ ਜਾਵੇ ਬੱਕਰਾ, ਲੇਜ਼ ਵਾਂਗੂ ਮੂੰਹ ਵਿੱਚ ਪਾਈ ਜਾਵੇ ਬੱਕਰਾ, ਕਾਗਜ਼ ਨੂੰ ਵੀ ਫੜ ਕੇ ਚਬਾਈ ਜਾਵੇ ਬੱਕਰਾ, ਮਹਿੰਗਾਈ ਦਾ ਹਾਲ ਸਾਨੂੰ ਦੱਸੀ ਜਾਵੇ।